ਕੀ ਕੁਛ ਫਰਕ ਨਜ਼ਰ ਆ ਰਿਹਾ ਆ, ਕਿੱਦਾਂ ਕੇਸਿਸ ਜਿਹੜੇ ਇਸ ਟਾਈਮ ਪੈਰਵਾਈ ਚੱਲ ਰਹੀ ਆ? ਕਾਫੀ ਜੱਜਸ ਜਿਹੜੇ ਹੁਣ ਮੇਨ ਗੱਲ ਇਹ ਆ ਜਾਂਦੀ ਹੈ ਕਿ ਜੱਜ ਹੁਣਾਂ ਦੀ ਰੇਟਿੰਗ ਕਿੱਦਾਂ, ਤੇ ਕਾਫੀ ਸਾਰੇ ਨਵੇਂ ਵੀ ਜੱਜਸ ਜਿਹੜੇ ਅਪਾਇੰਟ ਕੀਤੇ ਸੀਗੇ ਜਿਨ੍ਹਾਂ ਦੀ ਰੇਟਿੰਗ ਨਹੀਂ ਹੈਗੀ ਇਸ ਵੇਲੇ। ਤੇ ਆਪਾਂ ਆਪਣਾ ਆਪਣਾ ਹੁਣ ਵਕੀਲ ਦਾ ਵੀ ਆਪਣਾ ਆਪਣਾ ਓਪੀਨੀਅਨ ਆ ਕਿ ਕੋਰਟਸ ਦੇ ਵਿੱਚ ਕੀ ਚੱਲਦਾ। ਸੋ ਸਾਡਾ ਜਿਹੜਾ ਐਕਸਪੀਰੀਅੰਸ ਉਹ ਇਹ ਰਿਹਾ ਕਿ ਜਿਹੜਾ ਜੱਜਾਂ ਦੀ ਕਈਆਂ ਦੀ ਰੇਟਿੰਗ ਵਧੀਆ, ਤੇ ਕਈ ਜਿਹੜੇ ਹੈਗੇ ਉਹ ਕਾਫੀ ਸਟੈਂਡ ਲੈਂਦੇ ਆ ਇਮੀਗ੍ਰੈਂਟਸ ਲਈ ਕਹਿ ਲਓ ਜਿਹੜਾ। ਤੇ ਫੋਰ ਐਗਜ਼ਾਮਪਲ ਉਹਨਾਂ ਨੂੰ ਜਦੋਂ ਤੁਸੀਂ ਕਹੋ ਕਿ ਪੀਡੀ ਦਾ ਮੁੱਦਾ ਆਉਂਦਾ ਤੇ ਤੁਸੀਂ ਆਬਜੈਕਟ ਕਰਦੇ ਕਿ ਨਹੀਂ ਪੀਡੀ ਨਹੀਂ ਚਾਹੀਦੀ, ਕਲਾਇੰਟ ਇੱਥੇ ਰੈਡੀ ਆ ਲੜਨ ਲਈ, ਤੇ ਉਹ ਦੋਨਾਂ ਦੀ ਗੱਲ ਸੁਣ ਕੇ ਸਰਕਾਰੀ ਵਕੀਲ ਦੀ, ਤੇ ਕਈ ਵਾਰੀ ਉਹ ਕਹਿ ਦਿੰਦੇ ਆ ਕਿ ਨਹੀਂ ਆਪਾਂ ਹੁਣ ਰੈਡੀ ਆਪਾਂ ਕੇਸ ਸੁਣਨਾ। ਤੇ ਕਈ ਜਿਹੜੇ ਜੱਜ ਆ ਉਹ ਤੁਸੀਂ ਉਹਨਾਂ ਨੂੰ ਕਹਿੰਦੇ ਆ ਕਿ ਨਹੀਂ ਕਲਾਇੰਟ ਨੂੰ 10 ਸਾਲ ਹੋ ਗਏ ਆ ਤੇ ਪੀਡੀ ਨਹੀਂ ਲੈਣਾ ਚਾਹੁੰਦਾ, ਤੇ ਉਸ ਤੋਂ ਬਾਵਜੂਦ ਵੀ ਜਿਹੜਾ ਕਹਿੰਦਾ ਕਿ ਨਹੀਂ ਸਰਕਾਰੀ ਵਕੀਲ ਦੀ ਮਰਜ਼ੀ ਆ, ਤੇ ਪੀਡੀ ਜੇ ਉਹ ਕਹਿੰਦੇ ਕਿ ਕੇਸ ਪ੍ਰੋਸੀਕਿਊਟ ਨਹੀਂ ਕਰਨਾ ਤੇ ਮੈਂ ਪੀਡੀ ਦੇ ਦੇਣੀ ਆ। ਠੀਕ ਹੈ। ਸੋ ਪਹਿਲਾਂ ਤਾਂ ਇਹੀ ਤੁਸੀਂ ਦੇਖ ਲਓ ਕਿ ਗੈਟ ਗੋ ਤੋਂ ਹੀ ਹੁਣ ਆਪਾਂ ਨੂੰ ਵੀ ਹੁਣ ਹੌਲੀ ਹੌਲੀ ਨਾ ਜੱਜਾਂ ਦਾ ਪਤਾ ਲੱਗਣ ਲੱਗ ਪੈਂਦਾ ਕਿ ਇਹਨੇ ਜ਼ਿਆਦਾਤਰ ਪੀਡੀ ਦੇਣੀ ਹੈ। ਕਈ ਵਾਰੀ ਤੁਸੀਂ ਪ੍ਰੈਡਿਕਟ ਵੀ ਕਰ ਲੈਂਦੇ ਆ, ਕਲਾਇੰਟ ਨੂੰ ਕਹਿ ਵੀ ਦਿੰਦੇ ਆ ਕਿ ਜ਼ਿਆਦਾਤਰ ਤੇਰੇ ਜ਼ਿਆਦਾ ਚਾਂਸ ਇਹੀ ਹੈਗੇ ਕਿ ਇਹਨੇ ਪੀਡੀ ਦੇਣੀ ਆ। ਤੇ ਕਈ ਵਾਰੀ ਉਹ ਜਿਹੜੇ ਜੱਜਾਂ ਦੀ ਮੈਂ ਗੱਲ ਕਰਦਾ, ਕਈ ਵਿੱਚ ਇਦਾਂ ਦੇ ਵੀ ਆ ਕਿ ਭਾਵੇਂ ਸਰਕਾਰੀ ਵਕੀਲ ਨੇ ਨਾ ਵੀ ਮੰਗੀ ਹੋਵੇ ਪੀਡੀ, ਉਹ ਪੀਡੀ ਦੇਣ 'ਚ ਇੰਟਰਸਟਿਡ ਆ। ਤੇ ਕਈ ਜੱਜ ਆਪਾਂ ਦੇਖੇ ਸੀਗੇ ਉਹਨਾਂ ਦੀ ਚੰਗੀ ਰੇਟਿੰਗ ਸੀਗੀ, ਚੰਗਾ ਸੁਭਾਅ ਸੀਗਾ, ਤੇ ਉਹ ਹੁਣ ਧੱਕੇ ਨਾਲ ਪੀਡੀ ਦੇ ਰਿਹਾ ਕਿਉਂਕਿ ਸ਼ਾਇਦ ਉਹਨਾਂ ਦਾ ਨਾ ਇਦਾਂ ਦਾ ਐਟੀਟਿਊਡ ਬਣ ਗਿਆ ਕਿ ਮੈਟਰ ਆਫ ਆਰ ਕੇ ਸੇਮ ਕੇਸਿਸ ਜਿਹੜੇ ਸੁਣ ਕੇ ਕਿ ਉਹ ਇਹਨਾਂ ਨੂੰ ਅਪਰੂਵ ਕਰਨ 'ਚ ਬਾਹਲੇ ਜਿਹੜੇ ਇੰਟਰਸਟਿਡ ਨਹੀਂ ਆ, ਤੇ ਉਹ ਇਹ ਵੀ ਸੋਚ ਸਕਦੇ ਆ ਕਿ ਆਪਾਂ ਇਹਨਾਂ ਨੂੰ ਪੀਡੀ ਦੇ ਦੇਣੀ। ਇਦਾਂ ਦੇ ਵੀ ਜੱਜ ਹੈਗੇ ਜਿਹੜੇ ਪਹਿਲਾਂ ਬਹੁਤ ਵਧੀਆ ਸੀ ਜਦੋਂ ਨਵੇਂ ਆਏ ਸੀਗੇ, ਤੇ ਹੁਣ ਉਹਨਾਂ ਨੂੰ ਹੁਣ ਜਿਹੜੇ ਕਈ ਸਿਮਿਲੈਰਿਟੀ ਆਫ ਕਲੇਮ ਕੇਸਿਸ ਦੇ ਵਿੱਚ ਪ੍ਰੋਬਲਮ ਜਿਹੜੀ ਕਾਫੀ ਉਹ ਹੋ ਰਹੀ ਹੈ। ਸੋ ਮੈਟਰ ਆਫ ਆਰ ਕੇ ਨੇ ਆਪਾਂ ਕਹਿ ਸਕਦੇ ਹਾਂ ਵੀ ਜਿਹੜੇ ਜੱਜਿਸ ਆ ਜਾਂ ਕੋਰਟਸ ਆ ਉਹਨਾਂ ਦਾ ਰਵੱਈਆ ਕਾਫੀ ਬਦਲਿਆ। ਈਵਨ ਜਿੱਦਾਂ ਤੁਸੀਂ ਕਹਿ ਰਹੇ ਆ ਵੀ ਥੋੜ੍ਹੇ ਲੀਨੀਅੰਟ ਵਾਲੇ ਪਾਸੇ ਜਿਹੜੇ ਇਮੀਗ੍ਰੈਂਟਸ ਦੇ ਹੱਕ ਦੇ ਵਿੱਚ ਵੀ ਆ, ਉਹਨਾਂ ਦਾ ਵੀ ਰਵੱਈਆ ਬਦਲ ਰਿਹਾ ਜਿਹੜੇ ਹਾਂਜੀ ਹੁਣ ਕਈਆਂ ਦਾ ਤਾਂ ਇਦਾਂ ਕਿ ਇਹਨੂੰ ਹੁਣ ਤੁਸੀਂ ਪਹਿਲਾਂ ਸੀਗਾ ਨਾ ਕਿ ਮਾੜਾ ਜੱਜ ਚੰਗਾ ਜੱਜ ਉਹ ਵਾਲੀ ਕੈਟਾਗਰੀ 'ਚ ਪਾਉਂਦੇ ਸੀਗੇ। ਹੁਣ ਇਦਾਂ ਕਿ ਮਾੜਾ ਜੱਜ ਚੰਗਾ ਜੱਜ ਤਾਂ ਹੈਗਾ ਹੀ ਆ। ਮਾੜਾ ਜੱਜ ਉਹਨੂੰ ਲੋਕੀ ਕਹਿੰਦੇ ਜਿਹਨੇ ਅਪਰੂਵਲ ਰੇਟਿੰਗ ਬਹੁਤ ਘੱਟ ਆ ਜਾਂ ਸਾਰਾ ਸੁਣ ਕੇ ਵੀ ਕੇਸ ਜਿਹੜਾ ਪਾਸ ਨਹੀਂ ਕਰਨਾ। ਠੀਕ ਹੈ। ਇਸੇ ਗੱਲੋਂ ਦੀ ਰਿਜੈਕਟ ਕਰ ਦੇਣਾ, ਕੋਈ ਨਾ ਕੋਈ ਬਹਾਨਾ ਲੱਭ ਕੇ ਰਿਜੈਕਟ ਕਰ ਦੇਣਾ। ਠੀਕ ਹੈ। ਤੇ ਹੁਣ ਜਿਹੜੇ ਚੰਗੇ ਜੱਜ ਆ ਉਹਨਾਂ ਨੂੰ ਤੁਸੀਂ ਵੱਖ-ਵੱਖ ਕੈਟਾਗਰੀ 'ਚ ਡਿਵਾਈਡ ਕਰ ਸਕਦੇ ਆ। ਇੱਕ ਹੈਗਾ ਜਿਹੜੇ ਬਹੁਤ ਚੰਗੇ ਜਿਹਨਾਂ ਨੇ ਫੇਅਰ ਰਹਿਣਾ, ਸਾਰਾ ਤੁਹਾਡਾ ਸੁਣਨਾ, ਤੇ ਜੇ ਕੋਈ ਗੜਬੜ ਹੋਈ ਆ ਤਾਂ ਕੇਸ ਡਿਨਾਈ ਕਰਨਾ, ਤੁਹਾਨੂੰ ਕਿ ਨਿਊਟਰਲ ਸਪੈਲਿੰਗ ਗਲਤ ਬੋਲਦੇ ਨਿਊਟਰਲ ਪਲੇਟਫਾਰਮ ਤੁਹਾਨੂੰ ਜਿਹੜਾ ਦੇਣਾ। ਤੇ ਉਹ ਜੱਜ ਤਾਂ ਹੁਣ ਓਬਵੀਅਸਲੀ ਉਹਨਾਂ ਦਾ ਇਦਾਂ ਕਿ ਬੰਦਾ ਕਹਿ ਸਕਦਾ ਕਿ ਯਾਰ ਇਹਦੇ ਤਾਂ ਕੇਸ ਆਪਣਾ ਪਾਸ ਹੀ ਆ, ਅਨਲੈਸ ਜੇ ਬੰਦਾ ਆਪ ਗੜਬੜ ਨਾ ਕਰੇ। ਤੇ ਇਦਾਂ ਦੇ ਜਿਹੜੇ ਜੱਜ ਵੀ ਜਿਹੜੇ ਹੈਗੇ ਆ। ਤੇ ਹੁਣ ਉਹੀ ਜੇ ਵਧੀਆ ਜੱਜਾਂ ਦੇ ਵਿੱਚੋਂ ਦੀ ਆਪਾਂ ਆਈਏ ਤਾਂ ਕਈਆਂ ਦਾ ਇਦਾਂ ਸੀਗਾ ਕਿ ਪਹਿਲਾਂ ਜਦੋਂ ਨਵੇਂ ਆਏ ਸੀਗੇ ਉਹਨਾਂ ਨੇ ਸ਼ਾਇਦ ਸੁਣੇ ਨਹੀਂ ਸੀਗੇ ਇਹ ਵੇਲੇ ਕੇਸ, ਪੋਲੀਟੀਕਲ ਪਾਰਟੀ ਵਾਲੇ ਉਹਨਾਂ ਨੂੰ ਪਤਾ ਨਹੀਂ ਸੀਗਾ, ਤੇ ਕਾਫੀ ਉਹਨਾਂ ਦੀ ਵਧੀਆ ਅਪਰੂਵਲ ਰੇਟਿੰਗ ਹੁੰਦੀ ਸੀ ਕਿਉਂਕਿ ਔਨ ਇਟਸ ਫੇਸ ਤਾਂ ਕੇਸ ਜਿਹੜੇ ਆ ਉਹ ਸਟਰੋਂਗ ਹੁੰਦੇ ਹੀ ਆ ਕਿਉਂਕਿ ਪੋਲੀਟੀਕਲ ਓਪੀਨੀਅਨ, ਰਿਲੀਜੀਅਸ ਓਪੀਨੀਅਨ। ਪਰ ਜਦੋਂ ਉਹ ਸੁਣਦੇ ਰਹੇ ਕਿ ਸੇਮ ਫੈਕਟ ਪੈਟਰਨ ਕਿ ਕੁੱਟ ਪਈ ਸੀਗੀ, ਰੌਲਾ ਪਾਤਾ, ਲੋਕਾਂ ਨੇ ਬਚਾ ਲਿਆ ਜਿਹੜੀ ਆਹ ਚੀਜ਼ ਆ, ਤੇ ਫਿਰ ਮੈਂ ਰਿਸ਼ਤੇਦਾਰਾਂ ਦੇ ਲੋਕੇ ਰਹਿਣ ਲੱਗ ਪਿਆ, ਤੇ ਇਹਦੇ ਵਿੱਚ ਉਹਨਾਂ ਨੂੰ ਹੁਣ ਕਾਫੀ ਪ੍ਰੋਬਲਮ ਆਉਣ ਲੱਗ ਪਈ ਆ। ਹੁਣ ਆਪਾਂ ਜੇ ਗੱਲ ਕਰਾਂਗੇ ਅੱਗੇ ਡਾਕੂਮੈਂਟਸ ਵਗੈਰਾ ਦੀ ਕਿ ਕਿਉਂ ਪ੍ਰੋਬਲਮ ਜਿਹੜੀਆਂ ਆਉਂਦੀਆਂ, ਤੇ ਇਹ ਜਿਹੜੇ ਜੱਜ ਸੀਗੇ ਹੁਣ ਇਹਨਾਂ ਦੇ ਵਿੱਚੋਂ ਦੀ ਕਈ ਤਾਂ ਹੁਣ ਨਹੀਂ ਸੁਣਦੇ ਗੱਲ, ਕਈ ਪੀਡੀ ਜਿਹੜੀ ਦੇ ਦਿੰਦੇ ਆ, ਤੇ ਕਈਆਂ ਦਾ ਹੁਣ 50-50 ਤੇ ਰਹਿੰਦਾ ਕਿ ਜੇ ਅਪਰੂਵ ਵੀ ਕਰਦੇ ਆ ਤਾਂ ਨਾਲ ਤਾਨਾ ਲਾਉਂਦੇ ਆ ਕਿ ਮੈਂ ਅਪਰੂਵ ਨਹੀਂ ਕਰਨਾ ਸੀ, ਮੈਨੂੰ ਬਲੀਵ ਨਹੀਂ ਕੇਸਾਂ ਤੇ, ਪਰ ਮੇਰੀ ਮਜਬੂਰੀ ਹੈ, ਮੈਨੂੰ ਕਰਨਾ ਪੈ ਰਿਹਾ। ਇਦਾਂ ਦੇ ਵੀ ਬੜੇ ਕੇਸ ਜਿਹੜੇ ਸਾਹਮਣੇ ਆਏ ਆ। ਸੋ